ਅਗਲੀ ਖਬਰ ਵੱਲ ਚਲੀਏ। ਸੀਰੀਆ ਤੇ ਸਾਊਦੀ ਅਰੇਬੀਆ ਇੱਕ ਵਾਰੀ ਫਿਰ ਉਹਨਾਂ ਨੇ ਆਪਣੇ ਕੌਂਸਲਰ ਸਰਵਿਸਿਜ਼ ਦੋਨਾਂ ਮੁਲਕਾਂ ਦੇ ਵਿੱਚ ਖੋਲ ਦਿੱਤੇ ਹੈਗੇ ਆ। 2012 ਦੇ ਵਿੱਚ ਡਿਪਲੋਮੈਟਿਕ ਰਿਲੇਸ਼ਨ ਸਾਊਦੀ ਅਰੇਬੀਆ ਤੇ ਸੀਰੀਆ ਦੇ ਵਿੱਚ ਖਤਮ ਹੋ ਗਿਆ ਸੀ। ਸਾਊਦੀ ਅਰੇਬੀਆ ਨੇ ਇਸ ਕਰਕੇ ਕੱਟ ਕੀਤੇ ਸੀ ਕਿ ਸੀਰੀਆ ਨੇ 2012 ਦੇ ਵਿੱਚ ਜੋ ਆ ਅਟੈਕ ਕੀਤਾ ਸੀ ਬਹੁਤ ਸਾਰੇ ਲੋਕਾਂ ਦੇ ਉੱਤੇ, ਤੇ ਉਸ ਟਾਈਮ ਜੋ ਇਹਨਾਂ ਦੀਆਂ ਜਿਹੜੀਆਂ ਆਪਸੀ ਰਿਸ਼ਤੇ ਸੀ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਟੁੱਟ ਗਏ ਸੀਗੇ। ਰਿਆਦ ਨੇ ਡਿਮਾਸਕਸ ਨੂੰ ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਇੱਕ ਟਾਈਮ ਦੇ ਉੱਤੇ। ਐਲ ਅਸਾਦ ਵਾਸ਼ਰ ਜੋ ਉੱਥੇ ਦਾ ਲੀਡਰ ਹੈਗਾ ਆ, ਉਹਦੇ ਜਿਹੜੇ ਓਪੋਨੈਂਟ ਸੀ, ਪ੍ਰੋਟੈਸਟਰ ਸੀਗੇ, ਉਹਨਾਂ ਨੂੰ ਸਪੋਰਟ ਕਰ ਰਹੇ ਸੀ ਸਾਊਦੀ ਅਰੇਬੀਆ ਵਾਲੇ। ਪਰ ਰੀਸੈਂਟਲੀ ਆਪਾਂ ਦੇਖਿਆ ਹੈ ਬਹੁਤ ਕੁਝ ਮਿਡਲ ਈਸਟ ਦੇ ਵਿੱਚ ਚੇਂਜ ਹੋ ਰਿਹਾ ਆ। ਪਿਛਲੇ ਦਿਨਾਂ ਦੇ ਵਿੱਚ ਸਾਊਦੀ ਅਰੇਬੀਆ ਨੇ ਇਰਾਨ ਦੇ ਨਾਲ ਵੀ ਆਪਣੇ ਰਿਲੇਸ਼ਨ ਬਣਾ ਲਏ ਹੈਗੇ ਆ। ਹੁਣ ਇਹ ਪਤਾ ਚੱਲਿਆ ਆ ਕਿ ਸੀਰੀਆ ਤੇ ਸਾਊਦੀ ਅਰੇਬੀਆ ਨੇ ਦੋਨਾਂ ਮੁਲਕਾਂ ਨੇ ਇੱਕ ਦੂਜੇ ਦੇ ਮੁਲਕ ਦੇ ਵਿੱਚ ਕੌਂਸੂਲੇਟ ਆਪਣੇ ਖੋਲ ਦਿੱਤੇ ਆ। ਤੇ ਬੁੱਧਵਾਰ ਨੂੰ ਯਾਨੀ ਕਿ ਕੱਲ ਸੀਰੀਅਨ ਫੋਰਨ ਮਿਨਿਸਟਰ ਫਾਈਜ਼ਲ ਮੈਕਡੈਡ ਉਹ ਜੈਡਾ ਜੋ ਸਾਊਦੀ ਅਰੇਬੀਆ ਆ ਉੱਥੇ ਪਹੁੰਚਿਆ, ਤੇ ਉੱਥੇ ਦੇ ਜਿਹੜੇ ਫੋਰਨ ਮਿਨਿਸਟਰ ਆ ਉਹਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ। 10 ਸਾਲਾਂ ਤੋਂ ਬਾਅਦ ਇਹਨਾਂ ਦੇ ਜਿਹੜੇ ਰਿਲੇਸ਼ਨ ਆ ਆਪਸ ਦੇ ਵਿੱਚ ਸੁਧਰੇ ਹੈਗੇ। ਜੀ ਜੀ ਹਰਜੋਤ ਸਿੰਘ ਜੀ, ਕੈਸ਼ ਐਪ ਦਾ ਜਿਹੜਾ ਮੇਨ ਸੀਗਾ ਲੀਡਰ ਕਹਿ ਸਕਦੇ ਆ, ਉਹਦਾ ਫਾਊਂਡਰ ਸੀਗਾ, ਉਸ ਦਾ ਕਤਲ ਹੋਇਆ ਸੀਗਾ, ਬੌਬ ਲੀ ਦਾ। ਉਸ ਮਾਮਲੇ ਵਿੱਚ ਚਰਚਾ ਇਦਾਂ ਚੱਲੀ, ਦਿਖਾਇਆ ਇਦਾਂ ਗਿਆ ਵੀ ਲਾਅਲੈਸਨੈਸ ਜਿਹੜੀ ਉਹ ਚੱਲ ਰਹੀ ਆ। ਹੁਣ ਪੁਲਿਸ ਨੇ ਇੱਕ ਗ੍ਰਿਫਤਾਰੀ ਪਾਈ ਹੈ, ਇਸ ਦੇ ਵਿੱਚ 38 ਸਾਲਾਂ ਦਾ ਇੱਕ ਹੋਰ ਟੈਕ ਵਰਕਰ, ਹੋ ਸਕਦਾ ਵੀ ਕਹਿੰਦੇ ਵੀ ਇਸ ਦੇ ਨਾਲ ਰੰਜਿਸ਼ ਜਿਹੜੀ ਉਹ ਰਹੀ ਹੋ ਸਕਦੀ ਆ, ਨੀਮਾ ਮੋਮੇਨੀ, ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਐਮਰੀਵਿਲ ਦਾ ਰਹਿਣ ਵਾਲਾ ਕੈਲੀਫੋਰਨੀਆ ਤੋਂ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਇੱਕ ਸਟਾਰਟਅਪ ਦਾ ਇਹ ਖੁਦ ਵੀ ਓਨਰ ਰਿਹਾ ਹੈ ਤੇ ਟੈਕਨੋਲੋਜੀ ਕੰਸਲਟੈਂਟ ਸੀਗਾ। ਜਿਹੜਾ ਕੈਸ਼ ਐਪ ਦਾ ਫਾਊਂਡਰ ਬੌਬ ਲੀ, 43 ਸਾਲ ਜਿਸ ਦੀ ਉਮਰ ਸੀਗੀ, ਉਸ ਨੂੰ 4 ਅਪ੍ਰੈਲ ਨੂੰ ਸੈਨ ਫਰਾਂਸਿਸਕੋ ਦੇ ਸਿਟੀ ਸੈਂਟਰ ਦੇ ਨਜ਼ਦੀਕ ਸਟੈਬ ਵੂੰਡਸ ਦੇ ਨਾਲ ਜਿਹੜਾ ਅਨਕੌਂਸ਼ੀਅਸ ਪਾਇਆ ਗਿਆ ਸੀ। ਬਾਅਦ ਦੇ ਵਿੱਚ ਹਸਪਤਾਲ 'ਚ ਉਸਦੀ ਮੌਤ ਹੋ ਗਈ ਸੀ। ਹੁਣ ਦੱਸਿਆ ਗਿਆ ਆ ਵੀ ਇਹ ਜਿਹੜਾ ਮਿਸਟਰ ਮੋਮੇਨੀ ਆ, ਇਸ ਨੂੰ ਹੁਣ ਮਰਡਰ ਦੇ ਨਾਲ ਚਾਰਜ ਜਿਹੜਾ ਉਹ ਕੀਤਾ ਗਿਆ ਆ, ਸੈਨ ਫਰਾਂਸਿਸਕੋ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ। ਸੋ ਬਹੁਤਾ ਤਾਂ ਨਹੀਂ ਇਹਨਾਂ ਨੇ ਇਸ ਦੇ ਵਿੱਚ ਜਿਹੜਾ ਉਹ ਦੱਸਿਆ, ਪਰ ਮੰਨਿਆ ਹੀ ਜਾ ਰਿਹਾ ਵੀ ਟੈਕ ਵਰਕਰ ਇੱਕ ਦੂਜੇ ਨੂੰ ਇਹ ਦੋਨੋਂ ਜਿਹੜੇ ਆ ਉਹ ਜਾਣਦੇ ਜਿਹੜੇ ਉਹ ਹੋ ਸਕਦੇ। 2011 ਦੇ ਵਿੱਚ ਮੋਮੇਨੀ ਦੇ ਉੱਤੇ ਮਿਸਡਿਮੀਨਰ ਦੇ ਚਾਰਜਿਸ ਜਿਹੜੇ ਆ ਉਹ ਲਗਾਏ ਗਏ ਸੀਗੇ, ਤੇ ਜਿਹੜੇ ਕ੍ਰਿਮੀਨਲ ਰੈਕਰਡਸ ਜਿਹੜੇ ਉਸਦੇ ਉਹੀ ਸ਼ੋ ਕਰਦੇ ਆ। ਬਾਅਦ ਦੇ ਵਿੱਚ ਪਲੀ ਡੀਲ ਕਰਕੇ ਉਹ ਜਿਹੜਾ ਕੇਸ ਆ ਇਸ ਦਾ ਡਿਸਮਿਸ ਜਿਹੜਾ ਉਹ ਹੋ ਗਿਆ ਸੀਗਾ। ਪ੍ਰੋਸੀਕਿਊਟਰਸ ਇਸ ਨੂੰ ਵਿਦਆਊਟ ਬੇਲ ਹਿਰਾਸਤ ਦੇ ਵਿੱਚ ਰੱਖਣ ਲਈ ਮੰਗ ਕਰ ਰਹੇ ਆ, ਤੇ ਆਉਂਦੇ ਜਿਹੜੇ ਜੀ ਸ਼ੁੱਕਰਵਾਰ ਨੂੰ, ਕੱਲ ਨੂੰ ਇਨਫੈਕਟ, ਇਸ ਨੂੰ ਅਦਾਲਤ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਵੇਗਾ। ਜੀ ਬਿਲਕੁਲ। ਸੋ ਇਹ ਬਿਜ਼ਨਸ ਜੈਲਸੀ ਵੀ ਹੋ ਸਕਦੀ ਆ। ਇਹ ਵੀ ਪਤਾ ਲੱਗਿਆ ਵੀ ਜਿਹੜਾ ਲੀ ਆ ਉਸਨੇ ਆਲਰੇਡੀ ਆਪਣੀ ਕੰਪਨੀ ਫਲੋਰੀਡਾ 'ਚ ਮੂਵ ਕਰ ਲਈ ਸੀ, ਤੇ ਉੱਥੇ ਉਹਨਾਂ ਨੇ ਘਰ ਵੀ ਲੈ ਲਿਆ ਸੀ। ਤੇ ਪਰ ਇੱਕ ਬਿਜ਼ਨਸ ਟ੍ਰਿਪ ਦੇ ਉੱਤੇ ਉਹ ਸੈਨ ਫਰਾਂਸਿਸਕੋ ਆਏ ਹੋਏ ਸੀ, ਜਿਸ ਟਾਈਮ ਦੇ ਉੱਤੇ ਇਹ ਵੀ ਇੱਕ ਆਪਾਂ ਉਹ ਇੰਜੀਨੀਅਰ ਹੀ ਕਹਿ ਸਕਦੇ ਹਾਂ, ਟੈਕਨੋਲੋਜੀ ਦੀ ਕੰਪਨੀ ਦਾ ਬੰਦਾ ਸੀ, ਜਿਸ ਨੇ ਉਹਨਾਂ ਨੂੰ ਜਿਹੜਾ ਆ ਚਾਕੂ ਦੇ ਨਾਲ ਮਾਰ ਕੇ ਮਾਰ ਦਿੱਤਾ ਹੈਗਾ ਆ।